ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਜਨਵਰੀ 2021 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ। ਸੁਨਹਿਰੀ ਮਤਨ: ਗਿਣਤੀ। ਖੁਦਾਵੰਦ ਇਹਨੂੰ ਬਰਕਤ ਦੇਵੇ ਤੇ ਮਹਿਫੂਜ਼ ਰੱਖੇ। ਖੁਦਾਵੰਦ ਆਪਣਾ ਮੁਖੜਾ ਤੇਰੇ ਉੱਤੇ ਚਮਕਾਵੇ ਤੇ ਤੇਰੇ ਉੱਤੇ ਮਿਹਰਬਾਨ ਰਵੇ। ਖੁਦਾਵੰਦ ਆਪਣਾ ਮੁਖੜਾ ਤੇਰੇ ਵੱਲ ਮਤਵੱਜੋ ਕਰੇ ਤੇ ਤੈਨੂੰ ਸਲਾਮਤੀ ਬਖਸ਼ੇ। ਜਵਾਬੀ ਪੜ੍ਹਾਈ: ਯਸਾਇਆ, ਫਿਲਪੀਓ। ਅਖੀਰੀ ਦਿਹਾੜਿਆਂ ਵਿੱਚ ਇੰਜ ਹੋਵੇਗਾ ਵੀ ਖੁਦਾਵੰਦ ਦੇ ਘਰ ਦਾ ਪਹਾੜਾਂ ਦੀਆਂ ਚੋਟੀਆਂ ਉੱਤੇ ਬਣਾਇਆ ਜਾਵੇਗਾ ਤੇ ਟੀਲਿਆਂ ਤੋਂ ਉੱਚਾ ਹੋਵੇਗਾ ਤੇ ਸਾਰੀਆਂ ਕੌਮਾਂ ਉੱਥੇ ਅਪੜਨਗੀਆਂ। ਬਲਕਿ ਬਹੁਤ ਸਾਰੀਆਂ ਉਮਤਾਂ ਆਉਣਗੀਆਂ ਤੇ ਆਖਣਗੀਆਂ ਬਈ ਆਓ ਖੁਦਾਵੰਦ ਦੇ ਪਹਾੜ ਉੱਤੇ ਚੜ੍ਹੀਏ, ਯਾਨੀ ਯਾਕੂਬ ਦੇ ਰੱਬ ਦੇ ਘਰ ਵਿੱਚ ਦਾਖਲ ਹੋਈਏ, ਤੇ ਉਹ ਸਾਨੂੰ ਆਪਣੀਆਂ ਰਾਹਾਂ ਦੱਸੇਗਾ ਤੇ ਅਸੀਂ ਉਹਦੀਆਂ ਰਾਹਾਂ ਵਿੱਚ ਚੱਲਾਂਗੇ, ਕਿਉਂ ਜੇ ਸ਼ਰੀਅਤ ਸਿਯੋਨ ਤੋਂ ਤੇ ਖੁਦਾਵੰਦ ਦਾ ਕਲਾਮ ਯਰੂਸ਼ਲਮ ਤੋਂ ਸਾਦਰ ਹੋਵੇਗਾ ਤੇ ਕੌਮਾਂ ਦੇ ਵਿਚਕਾਰ ਉਹ ਅਦਾਲਤ ਕਰੇਗਾ ਤੇ ਬਹੁਤ ਸਾਰੀਆਂ ਉਮਤਾਂ ਨੂੰ ਝਿੜਕੇਗਾ ਤੇ ਉਹ ਆਪਣੀਆਂ ਤਲਵਾਰਾਂ ਨੂੰ ਤੋੜ ਕੇ ਫਾਲੇ ਤੇ ਆਪਣੇ ਭਾਲਿਆਂ ਨੂੰ ਹੰਸੂਏ ਬਣਾ ਲੈਣਗੇ ਤੇ ਕੌਮ ਉੱਤੇ ਕੌਮ ਤਲਵਾਰ ਨਾ ਚਲਾਵੇਗੀ ਤੇ ਉਹ ਫਿਰ ਕਦੀ ਜੰਗ ਕਰਨਾ ਨਾ ਸਿੱਖਣਗੇ। ਐ ਯਾਕੂਬ ਦੇ ਘਰਾਣੇ, ਆਓ ਅਸੀਂ ਖੁਦਾਵੰਦ ਦੀ ਲੋਅ ਵਿੱਚ ਚੱਲੀਏ ਤੇ ਰੱਬ ਦਾ ਇਤਮਾਨਾਨ, ਜਿਹੜਾ ਸਮਝ ਤੋਂ ਬਿਲਕੁਲ ਬਾਹਰ ਏ, ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਯਿਸੂ ਵਿੱਚ ਮਹਿਫੂਜ਼ ਰੱਖੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਆਪਣੀ ਉਮਤ ਨੂੰ ਜ਼ੋਰ ਬਖਸ਼ੇਗਾ, ਖੁਦਾਵੰਦ ਆਪਣੀ ਉਮਤ ਨੂੰ ਸਲਾਮਤੀ ਦੀ ਬਰਕਤ ਦੇਵੇਗਾ। ਅਖਬਾਰ: ਖੁਦਾਵੰਦ ਨੇ ਸੀਨਾ ਦੇ ਪਹਾੜ ਉੱਤੇ ਮੂਸਾ ਨੂੰ ਆਖਿਆ। ਅਖਬਾਰ: ਜੇ ਤੁਸੀਂ ਮੇਰੀ ਸ਼ਰੀਅਤ ਉੱਤੇ ਚੱਲੋ ਤੇ ਮੇਰੇ ਹੁਕਮਾਂ ਨੂੰ ਮੰਨੋ ਤੇ ਉਹਨਾਂ ਉੱਤੇ ਅਮਲ ਕਰੋ, ਤੇ ਮੈਂ ਤੁਹਾਡੇ ਲਈ ਵੇਲੇ ਸਿਰ ਮੀਂਹ ਵਰ੍ਹਾਵਾਂਗਾ ਤੇ ਧਰਤੀ ਤੋਂ ਅਨਾਜ ਪੈਦਾ ਹੋਵੇਗਾ ਤੇ ਮੈਦਾਨ ਦੇ ਰੁੱਖ ਫੈਲਣਗੇ ਤੇ ਮੈਂ ਮੁਲਕ ਵਿੱਚ ਅਮਨ ਬਖਸ਼ਾਂਗਾ ਤੇ ਤੁਸੀਂ ਸੌਵੋਗੇ ਤੇ ਤੁਹਾਨੂੰ ਕੋਈ ਨਹੀਂ ਡਰਾਵੇਗਾ ਤੇ ਤੁਹਾਡੇ 5 ਬੰਦੇ 100 ਨੂੰ ਰਗੇਦਣਗੇ ਤੇ ਤੁਹਾਡੇ 100 ਬੰਦੇ 10,000 ਨੂੰ ਖਦੇੜਨਗੇ ਤੇ ਤੁਹਾਡੇ ਵੈਰੀ ਤਲਵਾਰ ਨਾਲ ਤੁਹਾਡੇ ਅੱਗੇ ਅੱਗੇ ਮਾਰੇ ਜਾਣਗੇ ਤੇ ਮੈਂ ਤੁਹਾਡੇ ਵਿਚਾਲੇ ਟੁਰਿਆ ਫਿਰਿਆ ਕਰਾਂਗਾ ਤੇ ਤੁਹਾਡਾ ਰੱਬ ਹੋਵਾਂਗਾ ਤੇ ਤੁਸੀਂ ਮੇਰੀ ਕੌਮ ਹੋਵੋਗੇ। ਮੈਂ ਖੁਦਾਵੰਦ ਤੁਹਾਡਾ ਰੱਬ ਵਾਂ, ਜਿਹੜਾ ਤੁਹਾਨੂੰ ਮਿਸਰ ਮੁਲਕ ਵਿੱਚੋਂ ਇਸ ਲਈ ਕੱਢ ਲਿਆਇਆ ਵੀ ਤੁਸੀਂ ਉਹਨਾਂ ਦੇ ਗੁਲਾਮ ਨਾ ਰਹੋ, ਤੇ ਮੈਂ ਤੁਹਾਡੇ ਜੂਏ ਦੀਆਂ ਚੋਬਾਂ ਤੋੜ ਦਿੱਤੀਆਂ ਤੇ ਤੁਹਾਨੂੰ ਸਿੱਧਾ ਖੜਾ ਕਰਕੇ ਚਲਾਇਆ। ਤਵਾਰੀਖ: ਇਹਦੇ ਬਾਅਦ ਇਸ ਤਰ੍ਹਾਂ ਹੋਇਆ ਵੀ ਬਨੀ ਮੁਆਬ ਤੇ ਬਨੀ ਅਮੂਨ ਤੇ ਉਹਨਾਂ ਦੇ ਨਾਲ ਕਈ ਅਮੂਨੀਆਂ ਨੇ ਯਹੂਸਫਤ ਨਾਲ ਲੜਨ ਲਈ ਚੜ੍ਹਾਈ ਕੀਤੀ ਤੇ ਯਹੂਸਫਤ ਡਰ ਕੇ ਦਿਲੋਂ ਖੁਦਾਵੰਦ ਦਾ ਤਾਲਬ ਹੋਇਆ ਤੇ ਬਨੀ ਯਹੂਦਾ ਖੁਦਾਵੰਦ ਕੋਲੋਂ ਮਦਦ ਮੰਗਣ ਲਈ ਇਕੱਠੇ ਹੋਏ ਤੇ ਆਖਿਆ, ਐ ਖੁਦਾਵੰਦ ਸਾਡੇ ਪਿਓ ਦਾਦੇ ਦੇ ਰੱਬ, ਕੀ ਤੂੰ ਹੀ ਅਸਮਾਨ ਉੱਤੇ ਰੱਬ ਨਹੀਂ ਤੇ ਕੀ ਕੌਮਾਂ ਦੀਆਂ ਸਾਰੀਆਂ ਮਮਲਕਤਾਂ ਉੱਤੇ ਹੁਕੂਮਤ ਕਰਨ ਵਾਲਾ ਤੂੰ ਹੀ ਨਹੀਂ? ਜ਼ੋਰ ਤੇ ਕੁਦਰਤ ਤੇਰੇ ਹੱਥ ਵਿੱਚ, ਏਦਾਂ ਭਈ ਕੋਈ ਤੇਰਾ ਸਾਹਮਣਾ ਨਹੀਂ ਕਰ ਸਕਦਾ। ਜੇ ਕੋਈ ਬਲਾ ਸਾਡੇ ਉੱਤੇ ਆ ਜਾਵੇ, ਜਿੱਦਾਂ ਤਲਵਾਰ ਜਾਂ ਆਫਤ ਜਾਂ ਵਬਾ ਜਾਂ ਕਾਲ, ਤੇ ਅਸੀਂ ਇਸ ਘਰ ਦੇ ਅੱਗੇ ਤੇ ਤੇਰੇ ਅੱਗੇ ਖੜੇ ਹੋਵਾਂਗੇ, ਕਿਉਂ ਜੇ ਤੇਰਾ ਨਾਂ ਇਸ ਘਰ ਵਿੱਚ ਏ, ਤੇ ਅਸੀਂ ਆਪਣੀ ਮੁਸੀਬਤ ਵਿੱਚ ਤੈਥੋਂ ਫਰਿਆਦ ਕਰਾਂਗੇ ਤੇ ਤੂੰ ਸੁਣੇਗਾ ਤੇ ਬਚਾ ਲਵੇਂਗਾ। ਐ ਮੇਰੇ ਰੱਬ, ਕੀ ਤੂੰ ਉਹਨਾਂ ਦੀ ਅਦਾਲਤ ਨਹੀਂ ਕਰੇਂਗਾ? ਕਿਉਂ ਜੇ ਇਸ ਵੱਡੇ ਅੰਬੂਆ ਦੇ ਮੁਕਾਬਲੇ ਵਿੱਚ ਜਿਹੜਾ ਸਾਡੇ ਉੱਤੇ ਚੜ੍ਹ ਆਉਂਦਾ ਏ, ਅਸੀਂ ਕੁਝ ਤਾਕਤ ਨਹੀਂ ਰੱਖਦੇ ਤੇ ਨਾ ਇਹ ਜਾਣਦੇ ਹਾਂ ਭਈ ਕੀ ਕਰੀਏ, ਬਲਕਿ ਸਾਡੀਆਂ ਅੱਖੀਆਂ ਤੇਰੇ ਉੱਤੇ ਲੱਗੀਆਂ ਨੇ। ਫਿਰ ਜਮਾਇਤ ਦੇ ਵਿਚਕਾਰ ਯਜ਼ੀਏਲ ਬਿਨ ਜ਼ਕਰੀਆ ਉੱਤੇ ਖੁਦਾਵੰਦ ਦੀ ਰੂਹ ਨਾਜ਼ਲ ਹੋਈ ਤੇ ਉਹ ਆਖਣ ਲੱਗਿਆ, ਐ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਬਾਸ਼ਿੰਦੋ, ਐ ਬਾਦਸ਼ਾਹ ਯਹੂਸਫਤ, ਤੁਸੀਂ ਸਾਰੇ ਸੁਣੋ, ਤੁਹਾਨੂੰ ਇਸ ਥਾਂ ਵਿੱਚ ਲੜਨਾ ਨਹੀਂ ਪਏਗਾ। ਐ ਯਹੂਦਾ ਤੇ ਯਰੂਸ਼ਲਮ, ਤੁਸੀਂ ਕਤਾਰ ਬਣ ਕੇ ਚੁੱਪਚਾਪ ਖੜੇ ਰਹੋ ਤੇ ਖੁਦਾਵੰਦ ਦੀ ਮੁਕਤੀ ਜਿਹੜੀ ਤੁਹਾਡੇ ਨਾਲ ਏ ਵੇਖਿਓ।
ਖੌਫ ਨਾ ਕਰੋ ਤੇ ਹਰਾਸਾ ਨਾ ਹੋਵੋ। ਕੱਲ ਉਹਨਾਂ ਦੇ ਮੁਕਾਬਲੇ ਲਈ ਨਿਕਲੋ, ਕਿਉਂ ਜੇ ਖੁਦਾਵੰਦ ਤੁਹਾਡੇ ਨਾਲ ਏ। ਤੇ ਯਹੂਸ਼ੁਫਤ ਸਿਰ ਸੁੱਟ ਕੇ ਧਰਤੀ ਤਿੱਕਰ ਝੁਕਿਆ, ਤੇ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਰਹਿਣ ਵਾਲਿਆਂ ਨੇ ਰੱਬ ਦੇ ਅੱਗੇ ਡਿੱਗ ਕੇ ਉਹਨੂੰ ਸਜਦਾ ਕੀਤਾ। ਤੇ ਉਹ ਤੜਕੇ ਉੱਠ ਕੇ ਦਸ਼ਤ ਤਕੂਰ ਨੂੰ ਨਿਕਲ ਗਏ। ਤੇ ਉਹਨਾਂ ਦੇ ਟੁਰਨ ਵੇਲੇ ਯਹੂਸ਼ੁਫਤ ਨੇ ਖੜੇ ਹੋ ਕੇ ਆਖਿਆ, ਐ ਯਹੂਦਾ ਤੇ ਯਰੂਸ਼ਲਮ ਦੇ ਬਾਸ਼ਿੰਦਿਓ, ਮੇਰੀ ਸੁਣੋ। ਖੁਦਾਵੰਦ ਆਪਣੇ ਰੱਬ ਉੱਤੇ ਈਮਾਨ ਰੱਖੋ ਤੇ ਤੁਸੀਂ ਕਾਇਮ ਕੀਤੇ ਜਾਓਗੇ। ਉਹਦੇ ਨਬੀਆਂ ਦਾ ਯਕੀਨ ਕਰੋ ਤੇ ਤੁਸੀਂ ਕਾਮਯਾਬ ਹੋਵੋਗੇ। ਤੇ ਜਦੋਂ ਉਹਨੇ ਕੌਮ ਨਾਲ ਮਸ਼ਵਰਾ ਕੀਤਾ ਤੇ ਉਹਨਾਂ ਲੋਕਾਂ ਨੂੰ ਮੁਕਰਰ ਕੀਤਾ ਜਿਹੜੇ ਲਸ਼ਕਰ ਦੇ ਅੱਗੇ ਅੱਗੇ ਟੁਰਦੇ ਹੋਏ ਖੁਦਾਵੰਦ ਲਈ ਗੀਤ ਗਾਣ ਤੇ ਹੁਸਨ ਤਕੱਦਸ ਦੇ ਨਾਲ ਉਹਦੀ ਹਮਦ ਕਰਨ ਤੇ ਆਖਣ ਵੀ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਉਹਦੀ ਰਹਿਮਤ ਹਮੇਸ਼ਾ ਤੀਕਰ ਏ। ਜਦੋਂ ਉਹ ਗਾਉਣ ਤੇ ਹਮਦ ਕਰਨ ਲੱਗੇ ਤੇ ਰੱਬ ਖੁਦਾਵੰਦ ਨੇ ਬਨੀ ਅਮੂਨ ਤੇ ਮੁਆਬ ਤੇ ਕੋਹੇ ਸ਼ਾਇਰ ਦੇ ਬਸ਼ਿੰਦਿਆਂ ਤੇ ਜਿਹੜੇ ਯਹੂਦਾ ਉੱਤੇ ਚੜੇ ਆ ਰਹੇ ਸੀ ਕਮੀਨ ਵਾਲਿਆਂ ਨੂੰ ਬਿਠਾ ਦਿੱਤਾ ਤੇ ਉਹ ਮਾਰੇ ਗਏ। ਤੇ ਯਹੂਸ਼ੁਫਤ ਦੀ ਸਲਤਨਤ ਵਿੱਚ ਅਮਨ ਰਿਹਾ, ਕਿਉਂ ਜੇ ਉਹਦੇ ਰੱਬ ਨੇ ਉਹਨੂੰ ਚਾਰੋਂ ਪਾਸਿਓਂ ਅਮਾਨ ਬਖਸ਼ੀ। ਤਵਾਰੀਖ। ਫੇਰ ਜੇ ਮੇਰੇ ਲੋਕ ਜਿਹੜੇ ਮੇਰੇ ਨਾਂ ਤੋਂ ਅਖਵਾਉਂਦੇ ਨੇ ਖਾਕਸਰ ਬਣ ਕੇ ਦੁਆ ਕਰਨ ਤੇ ਮੇਰੇ ਦੀਦਾਰ ਦੇ ਤਾਲਬ ਹੋਣ ਤੇ ਆਪਣੀਆਂ ਬੁਰੀਆਂ ਰਾਹਾਂ ਤੋਂ ਫਿਰਨ, ਤੇ ਮੈਂ ਅਸਮਾਨ ਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ ਕਰਾਂਗਾ ਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਯਸਾਇਆ। ਤੇ ਸਦਾਕਤ ਦਾ ਅੰਜਾਮ ਸੁਲ੍ਹਾ ਹੋਵੇਗਾ ਤੇ ਸਦਾਕਤ ਦਾ ਫਲ ਹਮੇਸ਼ਾ ਦਾ ਆਰਾਮੋ ਇਤਮਾਨ ਹੋਵੇਗਾ। ਤੇ ਮੇਰੇ ਲੋਕ ਸਲਾਮਤੀ ਦੇ ਮਕਾਨਾਂ ਵਿੱਚ ਤੇ ਬੇਖਤਰ ਘਰਾਂ ਵਿੱਚ ਤੇ ਆਸੂਦਗੀ ਤੇ ਆਸਾਇਸ਼ ਦੇ ਕਾਸ਼ਿਆਨਾਂ ਵਿੱਚ ਰਹਿਣਗੇ। ਯਸਾਇਆ। ਕਿਉਂ ਜੇ ਜਿਹੜਾ ਆਲੀ ਤੇ ਉੱਚਾ ਏ ਤੇ ਹਮੇਸ਼ਾ ਤੀਕਰ ਕਾਇਮ ਏ, ਜਿਹਦਾ ਨਾਂ ਕਦੂਸ ਏ, ਇਹ ਆਖਦਾ ਏ ਭਈ ਮੈਂ ਉੱਚੇ ਤੇ ਮੁਕੱਦਸ ਮੁਕਾਮ ਤੇ ਰਹਿਣਾ ਵਾਂ, ਤੇ ਉਹਦੇ ਨਾਲ ਵੀ ਜਿਹੜਾ ਸ਼ਿਕਸਤਾ ਦਿਲ ਤੇ ਫਰੋਤਨ ਏ, ਤਾਂ ਜੋ ਫਰੋਤਨਾਂ ਦੀ ਰੂਹ ਨੂੰ ਜ਼ਿੰਦਾ ਕਰਾਂ ਤੇ ਸ਼ਿਕਸਤਾ ਦਿਲਾਂ ਨੂੰ ਹਯਾਤੀ ਬਖਸ਼ਾਂ। ਰੱਬ ਖੁਦਾਵੰਦ ਆਖਦਾ ਏ ਭਈ ਮੈਂ ਲੱਭਾਂ ਦਾ ਫਲ ਪੈਦਾ ਕਰਦਾ ਹਾਂ। ਸਲਾਮਤੀ ਸਲਾਮਤੀ ਉਹਨੂੰ ਜਿਹੜਾ ਦੂਰ ਏ ਤੇ ਉਹਨੂੰ ਜਿਹੜਾ ਕੋਲ ਏ, ਤੇ ਮੈਂ ਉਹਨੂੰ ਸਿਹਤ ਬਖਸ਼ਾਂਗਾ। ਪਰ ਸਰੀਰ ਤੇ ਸਮੁੰਦਰ ਵਾਂਗਰ ਨੇ, ਜਿਹੜਾ ਹਮੇਸ਼ਾ ਮੌਜਜ਼ਨ ਤੇ ਬੇਕਰਾਰ ਏ, ਜਿਹਦਾ ਪਾਣੀ ਚਿੱਕੜ ਤੇ ਗੰਦ ਉਛਾਲਦਾ ਏ। ਮੇਰਾ ਰੱਬ ਆਖਦਾ ਏ ਭਈ ਸਰੀਰਾਂ ਲਈ ਸਲਾਮਤੀ ਨਹੀਂ। ਯਸਾਇਆ। ਵੇਖੋ ਰੱਬ ਦਾ ਹੱਥ ਛੋਟਾ ਨਹੀਂ ਹੋਵੇਗਾ ਭਈ ਬਚਾ ਨਾ ਸਕੇ, ਤੇ ਉਹਦਾ ਕੰਨ ਭਾਰਾ ਨਹੀਂ ਭਈ ਸੁਣ ਨਾ ਸਕੇ, ਬਲਕਿ ਤੁਹਾਡੀ ਬਦਕਾਰੀ ਨੇ ਤੁਹਾਡੇ ਤੇ ਤੁਹਾਡੇ ਰੱਬ ਦੇ ਵਿਚਕਾਰ ਜੁਦਾਈ ਕਰ ਦਿੱਤੀ ਏ, ਤੇ ਤੁਹਾਡੇ ਪਾਪਾਂ ਨੇ ਉਹਨੂੰ ਤੁਹਾਡੇ ਤੋਂ ਰੂਪੋਸ਼ ਕੀਤਾ, ਏਦਾਂ ਭਈ ਨਹੀਂ ਸੁਣਦਾ। ਹਿਜੀ। ਤੇ ਹੁਣ ਰੱਬ ਅਫਵਾਜ ਇਹ ਆਖਦਾ ਏ ਭਈ ਤੁਸੀਂ ਆਪਣੀ ਰੂਹ ਉੱਤੇ ਗੌਰ ਕਰੋ। ਤੁਸੀਂ ਬਹੁਤ ਬੋਇਆ ਪਰ ਥੋੜਾ ਵਢਿਆ। ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ। ਤੁਸੀਂ ਪੀਂਦੇ ਹੋ ਪਰ ਪਿਆਸ ਨਹੀਂ ਬੁੱਝਦੀ। ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ, ਤੇ ਮਜ਼ਦੂਰ ਆਪਣੀ ਮਜ਼ਦੂਰੀ ਸੁਰਾਖਦਾਰ ਥੈਲੀ ਵਿੱਚ ਇਕੱਠੀ ਕਰਦਾ ਏ। ਰੱਬੁਲ ਫਵਾਜ ਇਹ ਆਖਦਾ ਏ, ਕਿਉਂ? ਇਸ ਲਈ ਕਿ ਮੇਰਾ ਘਰ ਵੀਰਾਨ ਏ ਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਘਰ ਵੱਲ ਨੱਸਿਆ ਜਾਂਦਾ ਏ। ਹਿਜੀ। ਕਿਉਂ ਜੇ ਰੱਬੁਲ ਫਵਾਜ ਇਹ ਆਖਦਾ ਏ ਭਈ ਮੈਂ ਥੋੜੀ ਦੇਰ ਤੀਕਰ ਇੱਕ ਵਾਰੀ ਫੇਰ ਅਸਮਾਨ ਤੇ ਧਰਤੀ ਤੇ ਬਹਿਰੋਬਰ ਨੂੰ ਹਿਲਾ ਦੇਵਾਂਗਾ। ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦੇਵਾਂਗਾ ਤੇ ਉਹਨਾਂ ਦੀਆਂ ਮਰਗੂਬ ਸ਼ੈਵਾਂ ਆਉਣਗੀਆਂ, ਤੇ ਮੈਂ ਇਸ ਘਰ ਨੂੰ ਜਲਾਲ ਨਾਲ ਮਾਮੂਰ ਕਰਾਂਗਾ। ਰੱਬੁਲ ਫਵਾਜ ਆਖਦਾ ਏ, ਚਾਂਦੀ ਮੇਰੀ ਏ ਤੇ ਸੋਨਾ ਮੇਰਾ ਏ। ਰੱਬੁਲ ਫਵਾਜ ਆਖਦਾ ਏ, ਇਸ ਪਿਛਲੇ ਘਰ ਦੀ ਰੌਣਕ ਪਹਿਲੇ ਘਰ ਦੀ ਰੌਣਕ ਤੋਂ ਬਹੁਤੀ ਹੋਵੇਗੀ। ਰੱਬੁਲ ਫਵਾਜ ਆਖਦਾ ਏ, ਤੇ ਮੈਂ ਇਸ ਮਕਾਨ ਵਿੱਚ ਸਲਾਮਤੀ ਬਖਸ਼ਾਂਗਾ। ਰੱਬੁਲ ਫਵਾਜ ਆਖਦਾ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸਵਾਲ, ਰੱਬ ਕੀ ਏ? ਜਵਾਬ, ਰੱਬ ਗੈਰ ਬਦਨੀ, ਇਲਾਹੀ, ਆਲਾ, ਲਾਮਹਿਦੂਦ ਸਿਆਨ, ਰੂਹ, ਜਾਨ, ਅਸੂਲ, ਹਯਾਤੀ, ਸੱਚਾਈ, ਮੁਹੱਬਤ ਏ। ਸਵਾਲ, ਕੀ ਇਹ ਇਸਤਲਾਹਾਂ ਮੁਤਰਾਦਫ ਲਫ਼ਜ਼ ਨੇ?
ਜਵਾਬ: ਹਾਂਜੀ। ਇਹ ਇੱਕ ਮੁਤਲਕ ਰੱਬ ਦਾ ਹਵਾਲਾ ਦਿੰਦੇ ਨੇ। ਇਹਦਾ ਮਕਸਦ ਇਲਾਹੀ ਦੀ ਫਿਤਰਤ, ਜੋਹਰ ਤੇ ਕਾਮਲੀਅਤ ਨੂੰ ਜ਼ਾਹਿਰ ਕਰਨਾ ਵੀ ਹੈ। ਰੱਬ ਦੀਆਂ ਖਸਲਤਾਂ ਇਨਸਾਫ, ਰਹਿਮ, ਸਿਆਣ, ਨੇਕੀ ਵਗੈਰਾ ਨੇ। ਸਵਾਲ: ਕੀ ਇੱਕ ਤੋਂ ਵੱਧ ਰੱਬ ਜਾਂ ਅਸੂਲ ਹੈ? ਜਵਾਬ: ਨਹੀਂ ਹੈ। ਅਸੂਲ ਤੇ ਉਹਦਾ ਖਿਆਲ ਇੱਕ ਹੈ, ਤੇ ਉਹ ਇੱਕ ਰੱਬ, ਕਾਦਰ ਮੁਤਲਕ, ਹਮਾਦਾਨੀ ਤੇ ਹਮਾਜਾਈ ਹਸਤੀ ਹੈ, ਤੇ ਉਹਦਾ ਪਰਛਾਵਾਂ ਇਨਸਾਨ ਤੇ ਸੰਸਾਰ ਹੈ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਛਵੀ ਉੱਤੇ ਬਣਾਉਂਦਾ ਹੈ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ। ਰੱਬ ਨੇਕੀ ਨਾਲ ਮੁਨਕਸ ਹੁੰਦਾ ਹੈ, ਜਿਹੜੇ ਆਪਣੀ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਇਨਸਾਨ ਸਮਝਦੇ ਨੇ ਭਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ, ਜਦ ਕਿ ਰੱਬ ਚੰਗਿਆਈ ਤੇ ਇਕੱਲਾ ਹੀ ਅਸਲ ਹਯਾਤੀ ਏ। ਤੇ ਇਹਦਾ ਨਤੀਜਾ ਕੀ ਹੁੰਦਾ ਹੈ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ, ਜਿਹੜਾ ਮੁਕਤੀ ਤੇ ਸ਼ਿਫਾ ਦਿੰਦਾ ਹੈ, ਇਨਸਾਨ ਸਿਰਫ ਈਮਾਨ ਦੇ ਨਾਲ ਪਾਪ, ਬਿਮਾਰੀ ਤੇ ਮੌਤ ਤੋਂ ਰਿਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ, ਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ, ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਇਦਰਾਕ ਨੂੰ ਨਹੀਂ ਪਾ ਲੈਂਦੇ, ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ, ਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਹੈ। ਜੇ ਇਨਸਾਨ ਆਪਣੇ ਅਸਲੀ ਮੰਬਾ ਨੂੰ ਸਾਰੀਆਂ ਬਰਕਤਾਂ ਸਮਝਣ ਤੇ ਉਹ ਰੂਹਾਨੀਅਤ ਦੇ ਰਾਹੀਂ ਸਲਾਮਤੀ ਲਈ ਕੋਸ਼ਿਸ਼ ਕਰਨਗੇ, ਪਰ ਉਹ ਗਲਤੀ ਜਿੰਨੀ ਡੂੰਘੀ ਹੋਵੇਗੀ, ਜਿਹਦੇ ਵਿੱਚ ਮਾਦੀ ਸਿਆਣ ਗਰਕ ਹੋਈ ਹੁੰਦੀ ਏ, ਰੂਹਾਨੀਅਤ ਦੀ ਮੁਖਾਲਫਤ ਉਨੀ ਸ਼ਦੀਦ ਹੋਵੇਗੀ, ਜਦ ਤੀਕਰ ਵੀ ਗਲਤੀ ਸੱਚਾਈ ਨੂੰ ਮੰਨ ਨਹੀਂ ਲੈਂਦੀ। ਜਦੋਂ ਤੀਕਰ ਹਮਆਹੰਗੀ ਤੇ ਇਨਸਾਨ ਦੀ ਲਾਫਾਨੀਅਤ ਬਹੁਤਾ ਵਾਜ਼ਾ ਨਹੀਂ ਹੋ ਜਾਂਦੇ, ਉਸ ਵੇਲੇ ਤੀਕਰ ਅਸੀਂ ਰੱਬ ਦਾ ਅਸਲੀ ਤਸੱਵਰ ਨਹੀਂ ਪਾ ਸਕਦੇ, ਤੇ ਬਦਨ ਉਹਦੀ ਅਕਾਸੀ ਕਰੇਗਾ, ਜਿਹੜਾ ਉਹਦੇ ਉੱਤੇ ਹੁਕਮਰਾਨੀ ਕਰੇਗਾ, ਭਾਵੇਂ ਇਹ ਸੱਚਾਈ ਹੋਵੇ ਜਾਂ ਗਲਤੀ, ਸਿਆਣ ਹੋਵੇ ਜਾਂ ਅਕੀਦਾ, ਰੂਹ ਹੋਵੇ ਜਾਂ ਮਾਦਾ। ਇਸ ਲਈ ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ। ਚਾਲਾਕ, ਸਾਦਾ ਤੇ ਚੁਸਤ ਰਵੋ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਇਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ, ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅਪੜ ਸਕੀਏ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਹੈ, ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ, ਤੇ ਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ, ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵੇਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਛਾਵਰ ਕਰਦਾ ਹੈ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ, ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਕਿਹੜਾ ਹੈ ਜਿਨ੍ਹੇ ਇਨਸਾਨੀ ਸਕੂਨ ਦੇ ਨੁਕਸਾਨ ਨੂੰ ਮਹਿਸੂਸ ਕੀਤਾ ਤੇ ਰੂਹਾਨੀ ਖੁਸ਼ੀ ਲਈ ਵਾਹਵਾ ਖਾਹਿਸ਼ਾਂ ਹਾਸਲ ਨਹੀਂ ਕੀਤੀਆਂ? ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਹੈ, ਇੱਥੋਂ ਤੀਕਰ ਵੀ ਇਸ ਤੋਂ ਪਹਿਲਾਂ ਭਈ ਅਸੀਂ ਉਹ ਦਰਿਆਫਤ ਕਰਦੇ, ਜਿਹੜਾ ਸਿਆਣ ਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਹੈ। ਜ਼ਮੀਨੀ ਆਸਾਂ ਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੌਸ਼ਨ ਕਰਦੀ ਏ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਵੀ ਇਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਤੇ ਉਹ ਖੁਸ਼ੀ ਰੂਹਾਨੀ ਏ। ਫਹਿਮ ਦੀਆਂ ਤਕਲੀਫਾਂ ਸਿਹਤ ਬਖਸ਼ ਨੇ, ਜੇ ਉਹ ਝੂਠੇ ਪੁਰਲੁਤਫ ਅਕੀਦਿਆਂ ਨੂੰ ਖਿੱਚ ਕੇ ਦੂਰ ਕਰਦੇ ਤੇ ਰੂਹ ਦੇ ਫਹਿਮ ਤੋਂ ਮੁਹੱਬਤ ਪੈਦਾ ਕਰਦੇ ਨੇ, ਜਿੱਥੇ ਰੱਬ ਦੀ ਮਖਲੂਕ ਚੰਗੀ ਏ ਤੇ ਦਿਲ ਨੂੰ ਸ਼ਾਦਮਾਨ ਕਰਦੀ ਏ। ਇੰਜ ਹੀ ਸਾਇੰਸ ਦੀ ਤਲਵਾਰ ਏ, ਜਿਹਦੇ ਤੋਂ ਸਚਾਈ ਗਲਤੀ, ਮਾਦੀਅਤ ਦਾ ਸਿਰ ਕਲਮ ਕਰਦੀ ਏ, ਇਨਸਾਨ ਦੀ ਉੱਚੀ ਇਨਫਰਾਦੀਅਤ ਤੇ ਲੇਖ ਨੂੰ ਥਾਂ ਦਿੰਦੀ ਏ। ਯਸਾਇਆ ਵਿੱਚ ਅਸੀਂ ਪੜ੍ਹਦੇ ਹਾਂ, ਮੈਂ ਹੀ ਲੋਹ ਨੂੰ ਬਣਾਉਣ ਵਾਲਾ ਤੇ ਹਨੇਰੇ ਦਾ ਖਾਲਕ ਵਾਂ, ਮੈਂ ਹੀ ਰੱਬ ਇਹ ਸਭ ਕੁਝ ਕਰਨ ਵਾਲਾ ਵਾਂ। ਪਰ ਜਦੋਂ ਨਬੀ ਨੇ ਇਹਨੂੰ ਸਾਹਮਣੇ ਲਿਆਉਂਦਿਆਂ ਹੋਏ ਤੇ ਇਹਦੀ ਖਾਸੀਅਤ ਵਿੱਚ ਇਹਨੂੰ ਘੱਟ ਕਰਦਿਆਂ ਹੋਏ, ਬਦੀ ਤੇ ਇੰਤਹਾਈ ਅਦਮ ਉੱਤੇ ਈਮਾਨ ਨੂੰ ਭੜਕਾਉਂਦਿਆਂ ਹੋਏ ਇਲਾਹੀ ਕਾਨੂੰਨ ਦਾ ਹਵਾਲਾ ਦਿੱਤਾ ਹੈ, ਨਦੀ ਨੂੰ ਸਾਫ਼ ਕਰਨ ਲਈ ਗੰਦੀ ਤੈਅ ਨੂੰ ਹਿਲਾਉਣਾ ਪਏਗਾ, ਇਖਲਾਕੀ ਕੀਮਿਆਈ ਮਾਦੇ ਦੇ ਇਸਤੇਮਾਲ ਵਿੱਚ
ਜਦੋਂ ਬਦੀ ਧੋਖੇ ਦੀਆਂ ਨਿਸ਼ਾਨੀਆਂ ਨੂੰ ਭੜਕਾ ਦਿੱਤਾ ਜਾਂਦਾ ਹੈ, ਅਸੀਂ ਆਪਣੀ ਘੱਟ ਇਲਮੀ ਵਿੱਚ ਇਹ ਸਮਝ ਸਕਦੇ ਹਾਂ ਵੀ ਰੱਬ ਨੇ ਬਦੀ ਨੂੰ ਜਨਮ ਦਿੱਤਾ ਹੈ। ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਵੀ ਰੱਬ ਦੀ ਸ਼ਰੀਅਤ ਨਾਮ ਨਿਹਾਦ ਪਾਪ ਤੇ ਇਹਦੇ ਅਸਰਾਂ ਨੂੰ ਸਾਹਮਣੇ ਲਿਆਉਂਦੀ ਏ, ਬਸ ਇਸ ਲਈ ਵੀ ਸੱਚਾਈ ਬਦੀ ਦੀਆਂ ਸਾਰੀਆਂ ਹਿੱਸਾਂ ਨੂੰ ਤੇ ਪਾਪ ਕਰਨ ਲਈ ਇਸ ਤਾਕਤ ਨੂੰ ਫਨਾ ਕਰ ਸਕੇ। ਫਾਨੀ ਸਿਆਣ ਵਿੱਚ ਜੰਮਣ ਵਾਲੇ ਤੇ ਹਮੇਸ਼ਾ ਜ਼ੁਲਮ ਦੀਆਂ ਨਵੀਆਂ ਸੂਰਤਾਂ ਵਿੱਚ ਪਨਪਣ ਵਾਲੇ ਮੁਹੱਜ਼ਬ ਰੁਝਾਨਾਂ ਨੂੰ ਇਲਾਹੀ ਸਿਆਣ ਦੇ ਅਮਲ ਦੇ ਰਾਹੀਂ ਮੁੱਢੋਂ ਪੁੱਟ ਕੇ ਸੁੱਟਣਾ ਚਾਹੀਦਾ ਹੈ। ਹਰ ਖਿੱਤੇ ਤੇ ਨਸਲ ਦੇ ਬੰਦੇ ਤੇ ਬੁੱਢੀਆਂ ਹਲੇ ਵੀ ਮਾਦੀ ਫਹਿਮ ਦੀ ਕੈਦ ਵਿੱਚ ਨੇ ਤੇ ਇਹਦੇ ਤੋਂ ਅਣਜਾਣ ਨੇ ਭਈ ਆਪਣੀ ਆਜ਼ਾਦੀ ਕਿਵੇਂ ਪਾਈਏ। ਅਫਰੀਕਾ ਦੇ ਗੁਲਾਮ ਵੱਲੋਂ ਰੱਬ ਦੀ ਆਵਾਜ਼ ਅੱਜ ਵੀ ਸਾਡੀ ਧਰਤੀ ਵਿੱਚ ਗੂੰਜਦੀ ਏ, ਜਦ ਇਸ ਨਵੀਂ ਤਹਿਰੀਕ ਦੇ ਕਾਸਦ ਦੀ ਆਵਾਜ਼ ਸੰਸਾਰ ਦੀ ਆਜ਼ਾਦੀ ਦੇ ਬੁਨਿਆਦੀ ਸੁਰ ਵਾਂਗਰ ਸੁਣੀ। ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੇ ਹਕੂਕ ਦੀ ਪੂਰੀ ਮਨਜ਼ੂਰੀ ਤਲਬ ਕਰਦਿਆਂ ਹੋਏ, ਇਹ ਮੁਤਾਲਬਾ ਰੱਖਦਿਆਂ ਹੋਏ ਭਈ ਪਾਪ, ਬਿਮਾਰੀ ਤੇ ਮੌਤ ਦੀਆਂ ਕੜੀਆਂ ਇਨਸਾਨੀ ਸਿਆਣ ਤੋਂ ਸਖਤ ਹੋਣ ਤੇ ਇਹਦੀ ਆਜ਼ਾਦੀ ਜਿੱਤੀ ਜਾਵੇ, ਇਨਸਾਨੀ ਜੰਗ ਦੇ ਰਾਹੀਂ ਨਹੀਂ, ਲਹੂ ਤੇ ਖੰਜਰ ਨਾਲ ਨਹੀਂ, ਬਲਕਿ ਮਸੀਹ ਦੀ ਇਲਾਹੀ ਸਾਇੰਸ ਦੇ ਰਾਹੀਂ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਏ ਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਹੈ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਿਆਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਹਮ ਆਹੰਗ ਤੇ ਹਮੇਸ਼ਾ ਦੀ ਹਸਤੀ ਦੇ ਦਾਅਵਿਆਂ ਦੀ ਜ਼ਮਾਨਤ ਬਸ ਕ੍ਰਿਸਚਨ ਸਾਇੰਸ ਵਿੱਚ ਮਿਲਦੀ ਹੈ। ਕਲਾਮ ਸਾਨੂੰ ਇਹ ਮਾਲੂਮਾਤ ਦਿੰਦਾ ਹੈ ਵੀ ਰੱਬ ਤੋਂ ਸਭ ਕੁਝ ਹੋ ਸਕਦਾ ਹੈ, ਰੂਹ ਲਈ ਸਾਰੀ ਚੰਗਿਆਈ ਮੁਮਕਿਨ ਹੈ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਹੈ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ, ਜਦ ਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਮਾਦੀ ਅਕੀਦਿਆਂ ਦੀ ਤਲਫੀ ਪਾਪ, ਬਿਮਾਰੀ ਤੇ ਮੌਤ ਦੇ ਕਹਿਤ ਤੇ ਵਬਾ, ਤਾਂਘ ਤੇ ਅਫਸੋਸ ਦੇ ਨਾਲ ਵੇਖੀ ਜਾ ਸਕੇਗੀ, ਜਿਹੜੇ ਆਪਣੇ ਅਦਮ ਦੇ ਜ਼ਾਹਰ ਹੋਣ ਤੀਕਰ ਨਵੇਂ ਦੌਰਾਂ ਨੂੰ ਕਬੂਲ ਕਰਦੇ ਨੇ। ਇਹ ਪਰੇਸ਼ਾਨੀਆਂ ਗਲਤੀ ਦੇ ਖਾਤਮੇ ਤੀਕਰ ਜਾਰੀ ਰਹਿਣਗੀਆਂ, ਜਦੋਂ ਸਾਰੀ ਮੁਖਾਲਫਤ ਰੂਹਾਨੀ ਸੱਚਾਈ ਨਾਲ ਹੜੱਪ ਕਰ ਲਈ ਜਾਵੇਗੀ। ਮੁਹੱਬਤ ਦੀ ਸੇਧ ਦੇਣ ਵਾਲੀ ਮੁਲਾਮਤ ਦੇ ਰਾਹੀਂ ਰਾਸਤਬਾਜ਼ੀ, ਅਮਨ ਤੇ ਪਾਕੀਜ਼ਗੀ ਵੱਲ ਸਾਡੇ ਵਧਣ ਵਿੱਚ ਮਦਦ ਕੀਤੀ ਜਾਂਦੀ ਏ, ਜਿਹੜੇ ਸਾਇੰਸ ਦੇ ਇਮਤਿਆਜ਼ੀ ਨਿਸ਼ਾਨ ਨੇ। ਸੱਚਾਈ ਦੇ ਬਹੁਤੇ ਕੰਮਾਂ ਨੂੰ ਵੇਖਦਿਆਂ ਹੋਏ ਅਸੀਂ ਰੁਕਦੇ ਹਾਂ, ਰੱਬ ਦੀ ਉਡੀਕ ਕਰਦੇ ਹਾਂ, ਫਿਰ ਅਸੀਂ ਉਸ ਵੇਲੇ ਤੀਕਰ ਅੱਗੇ ਵੱਧਦੇ ਹਾਂ ਜਦੋਂ ਤੀਕਰ ਲਾਮਹਿਦੂਦ ਖਿਆਲ ਵਜਦ ਵਿੱਚ ਨਹੀਂ ਆਉਂਦਾ ਤੇ ਗੈਰ ਮੁਸੱਦਕਾ ਨਜ਼ਰੀਏ ਨੂੰ ਇਲਾਹੀ ਜਲਾਲ ਤੀਕਰ ਉੱਚਾ ਨਹੀਂ ਉਡਾਇਆ ਜਾਂਦਾ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।